ਉਹਨੇ ਸਹੀ ਕੀਤਾ ਜਾਂ ਗਲਤ ਕੀਤਾ? ਉਹਨੇ ਗਲਤ ਕੀਤਾ। ਜੇ ਸ਼ਾਦੀ ਕਰਨੀ ਸੀ ਤੇ ਖੁੱਲੇ ਵੀਜ਼ੇ ਤੇ ਆਉਂਦੀ ਤੇ ਆ ਕੇ ਸ਼ਾਦੀ ਕਰਦੀ, ਜੋ ਮਰਜ਼ੀ ਕਰਦੀ। ਜਿਹੜਾ ਆ ਜਥੇ ਨਾਲ ਆ ਕੇ ਕੀਤਾ, ਇਹਨੇ ਭੈੜਾ ਕੀਤਾ, ਦੂਜਿਆਂ ਲੋਕਾਂ ਦਾ ਵਿਰਾਹ ਰੋਕਿਆ ਉਹਨੇ। ਇਹ ਜਾਇਜ਼ ਨਹੀਂ ਕੀਤਾ। ਜਿਹੜੇ ਵਾਲਦ ਸਨ ਉਹਨਾਂ ਦਾ ਕੀ ਨਾਮ ਸੀ? ਉਹਨਾਂ ਦਾ ਨਾਮ ਪਹਿਲਾ ਸੀ ਮੋਹਰ ਸਿੰਘ ਤੇ ਫਿਰ ਲਿਖਿਆ ਸੀ ਅਹਿਮਦ ਅਲੀ। ਅਹਿਮਦ ਅਲੀ। ਸਰਬਜੀਤ ਕੌਰ ਉਹਦੇ ਮੌਜੂਦ ਉੱਤੇ ਕੀ ਗੱਲ ਕਰਦੇ ਨੇ? ਉਹਦੇ ਮੌਜੂਦ ਇਹ ਹੀ ਕਰਦੇ ਨੇ ਵੀ ਉਹਨੇ ਭੈੜਾ ਕੀਤਾ, ਚੰਗਾ ਨਹੀਂ ਸੀ ਕੀਤਾ। ਜੇ ਕਰਨਾ ਸਾਸੂ ਤੇ ਉੱਥੇ ਦੁਬਈ ਸੀ, ਉੱਥੇ ਕਰ ਲੈਂਦੀ, ਉੱਥੋਂ ਸਿੱਧੀ ਆ ਕੇ ਇੱਥੇ ਕਰ ਲੈਂਦੀ। ਠੀਕ ਹੈ, ਉਹ ਕਿਸੇ ਨਾਲ ਆ ਕੀਤਾ ਸੋ ਭੈੜਾ। ਮੀਡੀਆ ਨਾ ਉਹ ਇਹ ਗੱਲ ਨੂੰ ਬੜੀ ਉਛਾਲਦਾ ਹੈ ਕਿ ਵੀ ਮੁਸਲਮਾਨ ਜਿਹੜੇ ਨੇ, ਸ਼ੈਤਾਨ ਮੀਡੀਆ, ਮੁਸਲਮਾਨ ਜਿਹੜੇ ਨੇ ਉਹ ਜ਼ਬਰਦਸਤੀ ਸ਼ਾਦੀਆਂ ਕਰਦੇ ਨੇ, ਇਹਨਾਂ ਦੇ ਨਾਲ ਜ਼ਬਰਦਸਤੀ ਮੁਸਲਮਾਨ ਕਰਦੇ ਨੇ ਸਾਈਆਂ ਨੂੰ ਵੀ। ਮੁਸਲਮਾਨ ਦੇ ਇਹ ਸਾਡੇ 'ਚ ਨਹੀਂ ਲਿਖਿਆ ਵੀ ਕਿਸੇ ਨੇ ਜ਼ਬਰਦਸਤੀ ਕਰੀ। ਇਹ ਅਦਾਲਤ ਦੇ ਵਿੱਚ ਕਿ ਇਹਨੂੰ ਫੜ ਕੇ ਵਾਪਸ ਰਿਪੋਰਟ ਕੀਤਾ ਜਾਵੇ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਇਹਨੂੰ ਰਿਪੋਰਟ ਕਰਨਾ ਚਾਹੀਦਾ ਜਾਂ ਇੱਥੇ ਰੱਖਣਾ ਚਾਹੀਦਾ? ਮਕਸਦ ਇਹਦੇ ਵਿੱਚ ਦੋ ਮੈਨੇ ਨੇ। ਇੱਕ ਮੈਨਾ ਤਾਂ ਜੇ ਤੇ ਵੇਖੀਏ ਇਸਲਾਮ ਵੱਲੋਂ ਕਿ ਜਿਹੜੇ ਸਾਡੇ ਦੀਨ 'ਚ ਆ ਗਏ, ਜੇ ਸਾਡੇ ਮਜ਼ਹਬ 'ਚ ਆ ਗਏ, ਜੇ ਸਾਡੇ ਮਜ਼ਹਬ 'ਚ ਆ ਕੇ ਪਨਾਹ ਲਈਏ ਤੇ ਮੁਸਲਮਾਨ ਵਾਸਤੇ ਵਾਪਸ ਕਰਨਾ ਬੜੇ ਔਖੀ ਕਹਾਣੀ ਹੈ। ਤੇ ਜੇ ਵੇਖੀਏ ਉਹਦੀ ਗਲਤੀ ਵੱਲੋਂ ਤੇ ਫਿਰ ਉਹਨੂੰ ਵਾਪਸ ਕਰਨਾ ਚਾਹੀਦਾ। ਉਹਨੇ ਅਗਲਿਆਂ ਲੋਕਾਂ ਨੇ ਵਿਰਾਹ ਗਵਾਇਆ ਤੇ ਜਿਹੜੇ ਅੱਗੇ ਲੋਕ ਇੱਥੇ ਆਉਂਦੇ ਸਨ, ਸਾਡੇ ਲੱਗਦੇ ਲੈਂਦੇ, ਚਲੋ ਇੱਥੇ ਜਥੇ ਨਾਲ ਆਉਂਦੇ ਸਨ, ਮਿਲ ਕੇ ਲੈਂਦੇ ਸਨ, ਖੈਰ ਖਬਰ ਸੁਣ ਲੈਂਦੇ ਸਨ, ਉਹ ਵੀ ਨੁਕਸਾਨ ਹੋਇਆ। ਜੀ ਦੋਸਤੋ, ਅਸੀਂ ਇਸ ਟਾਈਮ ਮੌਜੂਦ ਹਾਂ ਪਿੰਡ ਕੜਿਆਲ ਕਲਾਂ ਦੇ ਵਿੱਚ। ਸਾਡੇ ਸਾਹਮਣੇ ਜਿਹੜੇ ਬਜ਼ੁਰਗ ਬੈਠੇ ਨੇ, ਇਹਨਾਂ ਦਾ ਖਾਨਦਾਨ ਸਿੱਖੋ ਮੁਸਲਮਾਨ ਹੋਇਆ ਸੀ 47 ਵੇਲੇ। ਇਹਨਾਂ ਕੋਲੋਂ ਪੁੱਛਦੇ ਹਾਂ ਕਿ ਇਹਨਾਂ ਨੇ ਸਰਬਜੀਤ ਕੌਰ ਕੇਸ ਸੁਣਿਆ ਨਿਊਜ਼ ਦੇ ਵਿੱਚ। ਆਓ ਗੱਲਬਾਤ ਸਾਂਝੀ ਕਰਦੇ ਹਾਂ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ ਤੁਹਾਡਾ? ਅਲਹਮਦੁਲਿਲਾ, ਸ਼ੁਕਰ ਅੱਲਾਹ ਦਾ। ਅੱਛਾ, ਸਭ ਨਾਲੋਂ ਪਹਿਲੇ ਮੈਨੂੰ ਤੁਸੀਂ ਆਪਣਾ ਨਾਮ ਦੱਸੋ। ਨਾਂ ਸਰਦਾਰ ਅਹਿਮਦ ਸੀ, ਸ਼ੁਰੂ ਤੋਂ ਮਾਪਿਆਂ ਰੱਖਿਆ ਤੇ ਹੁਣ ਤੱਕ ਕਰੂ ਗਈ ਹੈ। ਅੱਛਾ, ਸਰਦਾਰ ਮੁਹੰਮਦ, ਸਹੀ ਹੋ ਗਿਆ। ਤੁਹਾਡੇ ਜਿਹੜੇ ਵਾਲਦ ਸਨ ਉਹਨਾਂ ਦਾ ਕੀ ਨਾਮ ਸੀ? ਉਹਨਾਂ ਦਾ ਨਾਮ ਪਹਿਲਾ ਸੀ ਮੋਹਰ ਸਿੰਘ ਤੇ ਫਿਰ ਲਿਖਿਆ ਸੀ ਅਹਿਮਦ ਅਲੀ। ਅਹਿਮਦ ਅਲੀ। ਉਹ 47 ਤੋਂ ਪਹਿਲੇ ਹੀ ਮੁਸਲਮਾਨ ਹੋ ਗਏ ਸੀ? ਨਹੀਂ, 47 ਦੇ ਵਿੱਚ ਮੁਸਲਮਾਨ ਹੋ ਗਏ। ਅੱਛਾ, 47 ਦੇ ਵਿੱਚ। ਤੁਹਾਡੀ ਇੰਨੀ ਉਮਰ ਹੋ ਗਈ, ਪਾਕਿਸਤਾਨ ਦੇ ਵਿੱਚ ਤੁਹਾਡਾ ਜਨਮ ਹੋਇਆ, ਤੁਹਾਡੇ ਵਾਲਿदैन ਵੀ ਇੱਥੇ ਪੁਸ਼ਤਾਂ ਤੋਂ ਰਹਿ ਰਹੇ, 75-76 ਸਾਲ ਉਮਰ ਹੋ ਗਈ। ਉਹ ਇੱਥੇ ਹੀ ਰਹੇ, ਤੁਹਾਡੇ ਦਾਦੇ ਪੜਦਾਦੇ ਵੀ ਐਸੇ ਪਿੰਡ ਦੇ ਵਿੱਚ ਰਹੇ। ਤੁਸੀਂ ਕੋਈ ਇੰਝ ਦਾ ਵਾਕਿਆ ਸੁਣਿਆ ਕਿ ਕਿਸੇ ਸਿੱਖ ਨੂੰ ਜਾਂ ਈਸਾਈ ਨੂੰ ਜਾਂ ਹਿੰਦੂ ਨੂੰ ਜ਼ਬਰਦਸਤੀ ਮੁਸਲਮਾਨ ਕੀਤਾ ਗਿਆ ਹੋਵੇ? ਨਾ, ਆਪਣੀ ਖੁਸ਼ੀ ਨਾਲ ਜਿਹੜੇ ਹੋਏ ਨੇ। ਸਾਡਾ ਪੜਦਾਦਾ ਜਿਹੜਾ ਸੀ, ਉਹਦੇ 2 ਬੱਚੇ ਸਨ, ਇੱਕ ਉਦੋਂ ਹੀ ਮੁਸਲਮਾਨ ਹੋ ਗਿਆ ਸੀ। ਸਾਡਾ ਜਿਹੜਾ ਦਾਦਾ ਸੀ ਉਹ ਸਿੱਖ ਰਿਹਾ ਸੀ। ਉਸ ਤੋਂ ਬਾਅਦ ਸਾਡਾ ਵਾਲਿਦ ਮੁਸਲਮਾਨ ਹੋਇਆ। ਇੱਥੇ ਤਕਰੀਬਨ 30-40 ਘਰ ਨੇ ਜਿਹੜੇ ਸਿੱਖਾਂ ਦੇ ਵਿੱਚੋਂ ਮੁਸਲਮਾਨ ਹੋ ਗਏ, ਪਹਿਲਾਂ ਦੇ ਮੁਸਲਮਾਨ ਹੋਏ ਨੇ। ਉਸ ਤਰ੍ਹਾਂ ਹੀ ਆਪਣੀ ਖੁਸ਼ੀ ਨਾਲ ਹੋਏ ਨੇ, ਕੋਈ ਕਿਸੇ ਪਾਬੰਦੀ ਜਾਂ ਸਖਤੀ ਜਾਂ ਕੋਈ ਗੱਲ ਨਹੀਂ ਸੀ। ਤੁਹਾਡੇ ਹਾਲਾਂਕਿ ਅੱਧੇ ਰਿਸ਼ਤੇਦਾਰ ਇੰਡੀਆ ਚਲੇ ਗਏ ਸੀ 47 ਵੇਲੇ। ਸਾਰੇ ਅਸਲ ਦੇ ਟੁੱਟ ਗਏ ਨੇ, ਚੰਦ ਘਰ ਹੀ ਇੱਥੇ ਰਹਿ ਗਏ ਨੇ। ਕਈ ਲੋਕ ਸਾਡੀ ਵੀਡੀਓ ਦੇਖਦੇ ਨੇ, ਸਮਝਦੇ ਨੇ ਪਤਾ ਨਹੀਂ ਇਹ ਲੋਕ ਜਿਹੜੇ ਨਾ ਡਰ ਕੇ ਇਹਨਾਂ ਨੇ ਆਪਣਾ ਧਰਮ ਚੇਂਜ ਕਰ ਲਿਆ। ਨਾ, ਤੁਹਾਡੇ ਵਿੱਚ ਤੁਹਾਨੂੰ ਕੋਈ ਉਸ ਟਾਈਮ ਡਰ ਜਾਂ ਕੋਈ ਖੌਫ ਹੈਗਾ ਸੀ? ਕੋਈ ਕਿਸੇ ਦਾ ਖੌਫ ਨਹੀਂ ਸੀ। ਸਿਰਫ ਇਹ ਕਿ ਮਤਾਲਿਆ ਕੀਤਾ, ਸਾਨੂੰ ਪਤਾ ਲੱਗਾ ਵੀ ਦੀਨ ਇਹ ਸੱਚਾ ਤੇ ਅਸਾਂ ਆਪਣਾ ਈਮਾਨ ਕਬੂਲ ਕੀਤਾ। ਸਹੀ ਹੋ ਗਿਆ। ਅੱਛਾ, ਹੁਣ ਤੁਸੀਂ ਇਹ ਦੱਸੋ, ਤੁਸੀਂ ਨਿਊਜ਼ ਦੇ ਵਿੱਚ ਵੇਖਿਆ ਹੋਣਾ ਇੱਕ ਮੁੱਦਾ ਜਿਹੜਾ ਅੱਜ ਕੱਲ੍ਹ ਬੜਾ ਚੱਲ ਰਿਹਾ, ਸਰਬਜੀਤ ਕੌਰ ਬੀਬੀ, ਨੈਟ ਤੇ ਆਇਆ। ਉਹ ਜਿਹੜੀ ਇੰਡੀਆ ਤੋਂ ਪਾਕਿਸਤਾਨ ਆਈ ਹੈ ਜਥੇ ਦੇ ਨਾਲ, ਉਹ ਇੱਧਰ ਆ ਕੇ ਮੁਸਲਮਾਨ ਹੋਈ, ਆ ਕੇ ਇੱਥੇ ਸ਼ਾਦੀ ਕੀਤੀ ਤੇ ਮੁਸਲਮਾਨ ਹੋ ਗਈ। ਉਹਦੇ ਬਾਰੇ ਕੀ ਸੋਚਦੇ ਹੋ ਤੁਸੀਂ? ਉਹਨੇ ਸਹੀ ਕੀਤਾ ਜਾਂ ਗਲਤ ਕੀਤਾ? ਉਹਨੇ ਗਲਤ ਕੀਤਾ। ਜੇ ਸ਼ਾਦੀ ਕਰਨੀ ਸੀ ਤੇ ਖੁੱਲੇ ਵੀਜ਼ੇ ਤੇ ਆਉਂਦੀ ਤੇ ਆ ਕੇ ਸ਼ਾਦੀ ਕਰਦੀ, ਜੋ ਮਰਜ਼ੀ ਕਰਦੀ। ਜਿਹੜਾ ਆ ਜਥੇ ਨਾਲ ਆ ਕੇ ਕੀਤਾ, ਇਹਨੇ ਭੈੜਾ ਕੀਤਾ, ਦੂਜਿਆਂ ਲੋਕਾਂ ਦਾ ਵਿਰਾਹ ਰੋਕਿਆ ਉਹਨੇ। ਇਹ ਜਾਇਜ਼ ਨਹੀਂ ਕੀਤਾ, ਨਜਾਇਜ਼ ਕੀਤਾ। ਅਸੀਂ ਮੁਰੰਮਤ ਕਰ ਰਹੇ ਹਾਂ, ਪੁਰਜੋਸ਼ ਮੁਰੰਮਤ ਕਰ ਰਹੇ ਹਾਂ ਜੀ, ਵੀ ਉਹਨੇ ਕੀਤਾ ਚੰਗਾ ਨਹੀਂ ਕੀਤਾ, ਉਹਨੇ ਭੈੜਾ ਕੀਤਾ। ਹੁਣ ਗੌਰਮੈਂਟ ਨੂੰ ਕੀ ਚਾਹੀਦਾ? ਇਹਨੂੰ ਵਾਪਸ ਭੇਜਣਾ ਚਾਹੀਦਾ ਉਧਰ। ਹਾਲਾਂਕਿ ਇੱਥੇ ਸਿੱਖਾਂ ਨੇ ਜਿਹੜੇ ਨਾ ਅਪੀਲ ਕੀਤੀ ਹੈ ਤੇ ਰਿਟ ਵੀ ਦਾਇਰ ਕੀਤੀ ਹੈ ਅਦਾਲਤ ਦੇ ਵਿੱਚ ਕਿ ਇਹਨੂੰ ਫੜ ਕੇ ਵਾਪਸ ਰਿਪੋਰਟ ਕੀਤਾ ਜਾਵੇ। ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਇਹਨੂੰ ਰਿਪੋਰਟ ਕਰਨਾ ਚਾਹੀਦਾ ਜਾਂ ਇੱਥੇ ਰੱਖਣਾ ਚਾਹੀਦਾ? ਮਕਸਦ ਇਹਦੇ ਵਿੱਚ 2 ਮੈਨੇ ਨੇ। ਇੱਕ ਮੈਨਾ ਤਾਂ ਜੇ ਤੇ ਵੇਖੀਏ ਇਸਲਾਮ ਵੱਲੋਂ ਕਿ ਜਿਹੜੇ ਸਾਡੇ ਦੀਨ 'ਚ ਆ ਗਏ, ਜੇ ਸਾਡੇ ਮਜ਼ਹਬ 'ਚ ਆ ਗਏ, ਜੇ ਸਾਡੇ ਮਜ਼ਹਬ 'ਚ ਆ ਕੇ ਪਨਾਹ ਲਈਏ ਤੇ ਮੁਸਲਮਾਨ ਵਾਸਤੇ ਵਾਪਸ ਕਰਨਾ ਬੜੇ ਔਖੀ ਕਹਾਣੀ ਹੈ। ਤੇ ਜੇ ਵੇਖੀਏ
ਉਹਦੀ ਗਲਤੀ ਵੱਲੋਂ ਹੂੰ ਤੇ ਫਿਰ ਉਹਨੂੰ ਵਾਪਸ ਕਰਨਾ ਚਾਹੀਦਾ। ਉਹਨੇ ਅਗਲਿਆਂ ਲੋਕਾਂ ਦਾ ਵੀ ਰਾਹ ਗਵਾਇਆ ਹੈ। ਤੇ ਜਿਹੜੇ ਅੱਗੇ ਲੋਕ ਇੱਥੇ ਆਉਂਦੇ ਸਨ ਸਾਡੇ ਲੱਗਦੇ ਲੈਂਦੇ, ਚਲੋ ਇੱਥੇ ਜਥੇ ਨਾਲ ਆਉਂਦੇ ਸਨ, ਮਿਲ ਗਿਲ ਲੈਂਦੇ ਸਨ, ਇੱਕ ਦੂਜੇ ਦੀ ਖੈਰ ਖਬਰ ਸੁਣ ਲੈਂਦੇ ਸਨ। ਹੁਣ ਉਹ ਵੀ ਨੁਕਸਾਨ ਹੋਇਆ, ਸਾਨੂੰ ਕਿਸੇ ਨੇੜੇ ਨਹੀਂ ਆਉਣ ਦੇਣਾ। ਅੱਛਾ, ਉਹਨਾਂ ਵਾਸਤੇ ਵੀ ਨੁਕਸਾਨਦੇਹ ਜਿਹੜੇ ਉਧਰ ਨਾਲ ਜਥੇ ਦੇ ਹੁੰਦੇ ਸੀ। ਹਾਂ, ਉਹਨਾਂ ਵਾਸਤੇ ਪਾਬੰਦੀਆਂ ਲੱਗ ਗਈਆਂ, ਨੁਕਸਾਨਦੇਹ ਉਹਨਾਂ ਵਾਸਤੇ, ਕਿਉਂਕਿ ਉਹ ਹਿੰਦੂ ਧਰਮ ਅੱਗੇ ਹੀ ਸਿੱਖਾਂ ਨੂੰ ਨਹੀਂ ਚੰਗਾ ਸਮਝਦਾ ਤੇ ਇਹਨੇ ਇਹ ਗਲਤੀ ਕਰਕੇ ਤੇ ਸਾਨੂੰ ਸਿੱਖਾਂ ਵਾਸਤੇ, ਸਾਰੇ ਸਿੱਖਾਂ ਵਾਸਤੇ ਪ੍ਰੋਬਲਮ ਬਣਾਤੀ। ਬਿਲਕੁਲ, ਜਿਹੜੀਆਂ ਧੀਆਂ ਭੈਣਾਂ ਉਹਨਾਂ ਦੀਆਂ ਆਉਂਦੀਆਂ ਸੀ ਇੱਧਰ ਵਿਜ਼ਿਟ ਕਰਨ ਕੱਲੀਆਂ, ਉਹਨਾਂ ਉੱਤੇ ਪਾਬੰਦੀ ਸੁਣਿਆ ਲੱਗ ਚੁੱਕੀ ਹੈ ਕਿ ਕੱਲੀਆਂ ਨਹੀਂ ਆਉਣ। ਨੈਟ ਤੇ ਸੁਣਿਆ ਵੀ ਉਹ ਪਾਬੰਦੀ ਲਾਤੀ ਹੈ, ਕੱਲੀ ਕੋਈ ਨਹੀਂ ਆ ਸਕਦੀ, ਜਾਂ ਉਹਦਾ ਮਾਂ ਪਿਓ ਨਾਲ ਹੋਵੇ ਜਾਂ ਉਹਦਾ ਖਾਵੰਦ ਨਾਲ ਹੋਵੇ ਤਾਂ ਆਵੇ, ਉਸ ਤਰ੍ਹਾਂ ਨਹੀਂ ਆ ਸਕਦੀ, ਕੱਲੀ ਨਹੀਂ ਹੋਣਾ, ਕੱਲੀ ਨਹੀਂ ਆ ਸਕਦੀ। ਅੱਛਾ ਬਜ਼ੁਰਗੋ, ਇਹ ਦੱਸੋ ਇਸ ਬੀਬੀ ਨੂੰ ਪਾਕਿਸਤਾਨ 'ਚ ਰਹਿਣਾ ਚਾਹੀਦਾ ਜਾਂ ਉਧਰ ਭੇਜਣਾ ਚਾਹੀਦਾ? ਇਹਨੂੰ ਅਸਲ ਤੇ ਚਾਹੀਦਾ ਹੈ ਵੀ ਇਹਨੂੰ ਉਧਰ ਘੱਲਿਆ ਜਾਏ। ਅਗਰ ਇਹਨੂੰ ਇਹਦੇ ਬਾਅਦ ਦੀ ਮੁਹੱਬਤ ਹੈ, ਬਾਅਦਾ ਪਿਆਰ ਹੈ ਤੇ ਦੂਜਾ ਵੱਖਰਾ ਵੀਜ਼ਾ ਲਵਾ ਕੇ, ਹਕੂਮਤ ਇਹਨਾਂ ਨੇ ਕੱਲੇ ਦੇ ਵੱਖਰਾ ਵੀਜ਼ਾ ਲਵਾ ਕੇ ਆ ਕੇ ਇੱਥੇ ਰਹਿ ਸਕਦੀ, ਫਿਰ ਇੱਥੇ ਰਵੇ। ਹਾਂ, ਸਹੀ ਹੋ ਗਿਆ। ਇਹ ਸੀ ਜੀ ਸਾਡੇ ਨਾਲ ਇਹ ਦੋਵੇਂ ਮੁਲਕਾਂ ਦੇ ਅੱਗੇ ਤਣਾਓ ਬੜਾ, ਤੇ ਸਗੋਂ ਇਹ ਵਿੱਚ ਕੰਮ ਬਣ ਕੇ ਜ਼ਿਆਦਾ ਤਣਾਓ ਹੋ ਗਿਆ ਹੈ। ਉਹਨਾਂ ਹਕੂਮਤਾਂ ਦੋਵਾਂ ਦਾ ਕੁਛ ਨਹੀਂ ਵਿਗੜਦਾ, ਜਿਹੜੇ ਅਸੀਂ ਖਾਨਦਾਨ ਪਾਟੇ ਆ ਵਿਛੜੇ ਆ, ਸਾਡੇ ਤੇ ਬਾਅਦ ਅਸਰ ਪੈਂਦਾ। ਬਿਲਕੁਲ ਜੀ, ਜਿਹੜੇ ਖਾਨਦਾਨ ਆਪਸ 'ਚ ਮਿਲਦੇ ਸਨ, ਪਿਆਰ ਮੁਹੱਬਤ ਸੀ ਉਹਨਾਂ ਦੇ ਵਿੱਚ, ਫੋਨ ਵੀ ਕਰਦੇ ਸਨ, ਕਾਲਾਂ ਵੀ ਕਰਦੇ ਸਨ, ਉਹਨਾਂ ਵਾਸਤੇ ਵੀ ਮੁਸੀਬਤ ਪੈ ਗਈ, ਮੁਸੀਬਤ ਬਣ ਗਈ ਹੈ। ਹਾਂਜੀ, ਤੁਹਾਡੇ ਇਸ ਦਫਾ ਗੁਰਪੁਰਬ ਦੇ ਵਿੱਚ ਆਏ ਸੀ ਰਿਸ਼ਤੇਦਾਰ? ਨਹੀਂ, ਐਤਕੀ ਕੋਈ ਨਹੀਂ ਆਇਆ। ਸਾਡੇ ਉਧਰ ਪਰਾਂ ਬੈਠੇ ਕਰਨਾਲ ਵਾਲ, ਉਧਰ 5 ਜ਼ਿਲ੍ਹਿਆਂ ਨੂੰ ਵੀਜ਼ਾ ਮਿਲਿਆ ਹੀ ਨਹੀਂ। ਅੱਛਾ, ਵੀਜ਼ਾ ਮਿਲੇ ਹੀ ਨਹੀਂ ਸੀ? ਹਾਂ, 5 ਜ਼ਿਲ੍ਹਿਆਂ ਨੂੰ ਵੀਜ਼ਾ ਮਿਲਿਆ। ਤੇ ਤੁਹਾਡੀ ਅਗਰ ਗੱਲ ਹੁੰਦੀ ਤੇ ਉਹ ਕੀ ਕਹਿੰਦੇ ਨੇ ਇਸ ਮੌਜੂਦ ਦੇ ਉੱਤੇ? ਸਰਬਜੀਤ ਕੌਰ ਉਹਦੇ ਮੌਜੂਦ ਦੇ ਉੱਤੇ ਕੀ ਗੱਲ ਕਰਦੇ ਨੇ? ਉਹਦੇ ਮੌਜੂਦ ਇਹ ਹੀ ਕਰਦੇ ਨੇ ਵੀ ਉਹਨੇ ਭੈੜਾ ਕੀਤਾ ਹੈ, ਚੰਗਾ ਨਹੀਂ ਸੁ ਕੀਤਾ। ਜੇ ਕਰਨਾ ਸਾਸੂ ਤੇ ਉੱਥੇ ਦੁਬਈ ਸੀ, ਉੱਥੇ ਕਰ ਲੈਂਦੀ, ਉੱਥੋਂ ਸਿੱਧੀ ਆ ਕੇ ਇੱਥੇ ਕਰ ਲੈਂਦੀ। ਕਿਸੇ ਨਾਲ ਆ ਕੀਤਾ ਸੋ ਭੈੜਾ ਕੀਤਾ। ਵਾਕਈ ਉਹਨਾਂ ਨਾਲ ਪਾਬੰਦੀਆਂ, ਉਹਨਾਂ ਤੋਂ ਸਖਤੀਆਂ ਆ ਗਈਆਂ ਨੇ, ਉਹਨਾਂ ਨੂੰ ਸਖਤੀ ਜ਼ਿਆਦਾ ਹੋ ਗਈ। ਅੱਗੇ ਹਿੰਦੂ ਨਹੀਂ ਚਾਹੁੰਦਾ ਵੀ ਉਹ ਸਿੱਖ ਮਿਲਣ ਮੁਸਲਮਾਨਾਂ ਨੂੰ। ਜਿਹੜਾ ਉਧਰ ਦਾ ਮੀਡੀਆ ਨਾ, ਉਹ ਇਹ ਗੱਲ ਨੂੰ ਬੜੀ ਉਛਾਲਦਾ ਹੈ ਕਿ ਵੀ ਮੁਸਲਮਾਨ ਜਿਹੜੇ ਨੇ, ਸ਼ੈਤਾਨ ਮੀਡੀਆ, ਮੁਸਲਮਾਨ ਜਿਹੜੇ ਨੇ ਉਹ ਜ਼ਬਰਦਸਤੀ ਸ਼ਾਦੀਆਂ ਕਰਦੇ ਨੇ ਇਹਨਾਂ ਦੇ ਨਾਲ, ਜ਼ਬਰਦਸਤੀ ਮੁਸਲਮਾਨ ਕਰਦੇ ਨੇ ਸਾਈਆਂ ਨੂੰ ਵੀ। ਮੁਸਲਮਾਨ ਦੇ ਇਹ ਸਾਡੇ 'ਚ ਨਹੀਂ ਲਿਖਿਆ ਵੀ ਕਿਸੇ ਨੇ ਜ਼ਬਰਦਸਤੀ ਕਰੇ। ਮੁਸਲਮਾਨ ਇੱਕ ਅਮਨ ਦਾ ਮਜ਼ਹਬ ਹੈ, ਔਰ ਇਹ ਹਰ ਇੱਕ ਨੂੰ ਅਮਨ ਦੀ ਤਲਕੀਨ ਹੀ ਕਰਦਾ ਹੈ। ਇਹ ਕਿਸੇ ਦੇ ਮਜ਼ਹਬ ਤੇ ਕਿਸੇ ਦੇ ਚਿੱਕੜ ਨਹੀਂ ਸੁੱਟਦਾ। ਬਿਲਕੁਲ ਜੀ, ਠੀਕ ਹੋ ਗਿਆ ਜੀ, ਬਹੁਤ ਮਿਹਰਬਾਨੀ ਜੀ। ਤੁਸੀਂ ਇਹ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਪਿਆਰਿਆਂ ਦੇ ਨਾਲ, ਤੇ ਉਹਨਾਂ ਲੋਕਾਂ ਨੂੰ ਵੀ ਕਰਿਓ ਸ਼ੇਅਰ ਜਿਹੜੇ ਇਸ ਮੌਜੂ ਦੇ ਉੱਤੇ ਆਪਣੇ ਕੋਲੋਂ ਹੀ ਟਿੱਪਣੀਆਂ ਕਰਦੇ ਨੇ। ਤੇ ਸਾਡੇ ਨਾਲ ਜੁੜੇ ਰਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਐਂ ਦੀਆਂ ਨਵੀਆਂ ਵੀਡੀਓ ਦੇਖਣ ਵਾਸਤੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।